अस्सलाम वालेकुम सर। वालेकुम सलाम। सर तुसी सदर हो मार्केट दे, अल्हम्दुलिल्लाह। कैसा माहौल है उधरों? पुरानी मंडी तो नवी मंडी शिफ्ट आए हो, इधर की तब्दीली नज़र आई? सर तब्दीली ਦੇ ਮੇਰਾ ਖਿਆਲ ਹੈ ਕਿ ਅਸੀਂ ਦੁਨੀਆ ਤੇ ਆ ਗਏ। ਸੱਚੀ ਜਿਹੜੀ ਗੱਲ ਹੈ ਉਹਦੀ ਬਹੁਤ ਬੇਸ਼ੁਮਾਰ ਮਸਲੇ ਮਸਾਇਲ ਨੇ। ਨੰਬਰ 1 ਅਸੀਂ ਉੱਥੋਂ ਜਿਹੜੀ ਪੋਲੂਸ਼ਨ ਤੋਂ ਉੱਥੋਂ ਬਚੇ। ਸੈਕੰਡ ਆਏ ਰੋਜ਼ ਜਿਹੜੇ ਮਹੱਲੇਦਾਰਾਂ ਨਾਲ ਸਾਡੇ ਲੜਾਈ ਝਗੜੇ ਸਨ ਉੱਥੋਂ ਬਚ ਗਏ। ਥਰਡ ਹੈ ਕਿ ਸਾਡਾ ਟ੍ਰੈਫਿਕ ਦੇ ਮਾਮਲਾਤ ਜਿਹੜੇ ਸਨ ਉਹ ਆਏ ਦਿਨ ਡਿਸਟਰਬ ਹੁੰਦੇ ਸੀ, ਉਹ ਬਚ ਗਏ। ਟ੍ਰੈਫਿਕ ਦੇ ਮਾਮਲੇ ਕਈ ਮੁਤੱਦਦ ਬਾਰ ਇਸ ਤਰ੍ਹਾਂ ਹੋਇਆ ਕਿ ਵੀ ਉੱਥੇ ਜਿਹੜੇ ਐਂਬੂਲੈਂਸਿਸ ਨੇ ਉਹ ਰੁਕ ਜਾਂਦੀਆਂ ਨੇ, ਉਹ ਵੀ ਇੱਕ ਬਹੁਤ ਵੱਡਾ ਮਸਲਾ ਸੀਗਾ। ਇਹ ਅਸਲ 'ਚ ਕ੍ਰੈਡਿਟ ਸਭ ਤੋਂ ਜ਼ਿਆਦਾ ਕ੍ਰੈਡਿਟ ਜਾਂਦਾ ਗਵਰਨਮੈਂਟ ਆਫ ਪੰਜਾਬ ਨੂੰ, ਡਿਸਟ੍ਰਿਕਟ ਗਵਰਨਮੈਂਟ ਨੂੰ। ਉਹਨਾਂ ਨੇ ਜ਼ਿਲ੍ਹੇ ਇੰਤਜ਼ਾਮ ਨੇ ਵੀ ਬਹੁਤ ਕੋਸ਼ਿਸ਼ ਕਰਕੇ ਸਾਨੂੰ ਇੱਥੇ ਮੁੰਤਕਿਲ ਕੀਤਾ। ਇੱਕ ਤਾਂ ਇੱਥੇ ਕਿ ਜਗ੍ਹਾ ਖੁੱਲ੍ਹੀ ਡੁੱਲੀ ਹੈ, ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੈਗੀ। ਟ੍ਰੈਫਿਕ ਦੇ ਮਾਮਲੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਕਿਸੇ ਆਉਣ ਵਾਲੇ ਬੰਦੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਸਾਨੂੰ ਜੋ ਉੱਥੇ ਮਸਾਇਲ ਸਨ ਗੱਡੀਆਂ ਦੇ ਜਿਹੜੇ ਆਉਂਦੀਆਂ ਸਨ, ਉੱਥੇ 10 ਗੱਡੀਆਂ ਆਉਂਦੀਆਂ ਸਾਡਾ ਰੋਡ ਬਲੌਕ ਹੋ ਜਾਂਦਾ ਸੀ। ਇੱਥੇ 100 ਗੱਡੀ ਆਏ, ਪ੍ਰੋਬਲਮ ਕੋਈ ਨਹੀਂ। ਸਫਾਈ ਦੇ ਮਾਮਲਾਤ ਇੱਥੇ ਕਿਵੇਂ ਮੈਨੇਜ ਹੋ ਰਹੇ ਨੇ? ਅਸੀਂ ਤਮਾਮ ਕੰਮ ਜਿਹੜਾ ਹੈ ਨਾ ਅਸੀਂ ਆਪਣੀ ਮਦਦ ਆਪ ਦੇ ਤਹਿਤ ਕਰ ਰਹੇ ਹਾਂ। ਅੱਛਾ, ਜਿਨ ਕਿ ਇਹਦੇ ਜਿੰਨੀ ਕੰਸਟਰਕਸ਼ਨ ਹੋਈ ਹੈ ਸਾਰੀ ਅਸੀਂ ਆਪਣੀ ਮਦਦ ਆਪ ਦੇ ਤਹਿਤ ਕੀਤੀ ਹੈ। ਸਫਾਈ ਦੇ ਮਾਮਲੇ ਜਿੰਨੇ ਅਸੀਂ ਪ੍ਰਾਈਵੇਟਲੀ ਸਭ ਕੁਝ ਅਸੀਂ ਕਰ ਰਹੇ ਹਾਂ। ਦੁਕਾਨਾਂ ਵਗੈਰਾ ਹੁਣ ਅਲਾਟ ਹੋ ਗਈਆਂ ਨੇ ਜਾਂ ਇਹਨਾਂ ਦਾ ਕੋਈ ਰੈਂਟ ਜਾ ਰਿਹਾ ਜਾਂ ਇਹ ਕਿਸ ਤਰ੍ਹਾਂ ਮਤਲਬ ਦੁਕਾਨਾਂ ਮਿਲੀਆਂ ਨੇ ਦੁਕਾਨਦਾਰਾਂ ਨੂੰ? ਇਹ ਦੁਕਾਨਾਂ ਵੀ ਅਲਹਮਦੁਲਿਲਾ ਅੱਲਾ ਦਾ ਸ਼ੁਕਰ ਹੈ ਕਿ ਜਿਹੜੀ ਜ਼ਿਲ੍ਹੇ ਦੀ ਸਾਡੀ ਗਵਰਨਮੈਂਟ ਹੈ ਉਹਨੇ ਸਾਨੂੰ ਲੈਂਡ ਦਿੱਤੀ ਹੈ। ਬਕਾਇਆ ਕੰਸਟਰਕਸ਼ਨ ਸਾਰੀ ਅਸੀਂ ਆਪ ਕੀਤੀ ਹੈ ਔਰ ਜਿੰਨੇ ਪੈਸੇ ਅਸੀਂ ਸਾਡੇ ਆਪਣੇ ਹੀ ਇਨਵੈਸਟ ਹੋਏ ਨੇ ਇਹਦੀ ਮਦਦ ਵਿੱਚ ਉਹ ਕਿਰਾਇਆ ਕੋਈ ਨਹੀਂ ਲੈ ਰਿਹਾ ਸਾਡੇ ਕੋਲੋਂ। ਤੇ ਜਦੋਂ ਤੱਕ ਬੰਦਾ ਬੈਠਾ ਤੇ ਉਹ ਬੈਠਾ ਹੀ ਰਹੇਗਾ? ਉਹ ਬੈਠਾ ਰਹੇਗਾ ਸਰ, ਕੋਈ ਉਠਾਏਗਾ ਨਹੀਂ ਉਹਨੂੰ? ਨਹੀਂ ਕੋਈ ਨਹੀਂ ਉਠਾਏਗਾ, ਕਿਉਂਕਿ ਸਾਡੀ ਉਹਨਾਂ ਇੱਕ ਕਮਿਟਮੈਂਟ ਹੈਗੀ ਹੈ ਬਾਈ ਰਿਟਨ। ਸਾਡਾ ਇੱਕ ਉਹਨਾਂ ਨਾਲ ਇੱਕ ਐਗਰੀਮੈਂਟ ਹੋਇਆ ਹੈ। ਅਲਹਮਦੁਲਿਲਾ ਉਹਨਾਂ ਸਾਨੂੰ ਚੁੱਕੇ ਇੱਥੇ ਸ਼ਿਫਟ ਕੀਤਾ। ਅਸੀਂ ਵੀ ਡਿਸਟ੍ਰਿਕਟ ਗਵਰਨਮੈਂਟ ਦਾ ਪੂਰਾ ਸਾਥ ਦਿੱਤਾ ਹੈ ਔਰ ਉਹਨਾਂ ਨੇ ਸਾਡੇ ਤੋਂ ਵੱਧ ਕੇ ਕੀਤਾ ਹੈ। ਕੀ ਦੇਖਦੇ ਹੋ ਪੁਰਾਣੀ ਮੰਡੀ ਤੇ ਨਵੀਂ ਮੰਡੀ, ਗਾਹਕਾਂ ਦੇ ਰਸ਼ ਦਾ ਕੋਈ ਫਰਕ ਤਾਂ ਨਹੀਂ ਪਿਆ? ਨਹੀਂ ਸਰ, ਇੱਥੇ ਜ਼ਿਆਦਾ ਹੋਵੇਗਾ ਕਿਉਂਕਿ ਇੱਥੇ ਇਹ ਕਿ ਕਸਟਮਰ ਜਿਹੜੇ ਉੱਥੇ ਰੀਚ ਨਹੀਂ ਸੀ ਕਰਦਾ, ਕਿਉਂਕਿ ਜਿੰਨਾ ਵੀ ਸਾਡਾ ਅਲੀਟ ਕਸਟਮਰ ਸੀਗਾ ਉੱਥੇ ਜਗ੍ਹਾ ਨਾ ਹੋਣ ਦੀ ਵਜ੍ਹਾ ਨਾਲ ਉਹ ਨਹੀਂ ਸੀ ਆਉਂਦਾ। ਉੱਥੇ ਇੱਥੇ ਖੁੱਲ੍ਹੀ ਜਗ੍ਹਾ, ਟਰਾਂਸਪੋਰਟੇਸ਼ਨ ਦਾ ਕੋਈ ਮਸਲਾ ਨਹੀਂ। ਜਿੱਥੇ ਲਾਹੌਰ ਦੇ ਕਿਸੇ ਹਿੱਸੇ 'ਚ ਵੀ ਆਉਣਾ ਹੋਵੇ ਰਿੰਗ ਰੋਡ ਦੇ ਉੱਤੇ ਬੈਠੇ ਹਾਂ, ਈਜ਼ੀ ਅਪਰੋਚ ਹੈਗੀ ਹੈ, ਆਰਾਮ ਨਾਲ ਹਰ ਆਦਮੀ ਇੱਥੇ ਪਹੁੰਚ ਜਾਂਦਾ ਹੈ। ਔਰ ਇਸੇ ਤਰ੍ਹਾਂ ਸਾਡੇ ਗੱਡੀਆਂ ਦੇ ਮਾਮਲਾਤ ਵੀ ਪਾਕਿਸਤਾਨ ਦੇ ਕਿਸੇ ਹਿੱਸੇ 'ਚੋਂ ਗੱਡੀ ਆਉਂਦੀ ਹੈ ਉਹਨੂੰ ਕੋਈ ਪ੍ਰੋਬਲਮ ਨਹੀਂ। ਉੱਥੇ ਤਾਂ ਆਏ ਦਿਨ ਹੁੰਦਾ ਸੀ ਕਿ ਅੱਜ ਜਲਸਾ ਜਲੂਸ ਹੈ, ਫਲਾਹ ਹੋ ਗਿਆ, ਮੇਲੇ ਦਾ ਛੁੱਟੀ ਆ ਗਈ, 9 ਮੁਹੱਰਮ 10 ਮੁਹੱਰਮ ਦੀ ਛੁੱਟੀ ਆ ਗਈ, ਮੰਡੀ ਬੰਦ ਹੁੰਦੀ ਸੀ। ਇੱਥੇ ਅਲਹਮਦੁਲਿਲਾ 24 ਆਵਰਸ ਜਿਹੜਾ ਕੰਮ ਚੱਲਦਾ ਪਿਆ। ਅੱਛਾ ਸਰ, ਪਿਛਲੇ ਦਿਨਾਂ 'ਚ ਸਲਾਬੰਦ ਬੜੀ ਤਬਾਹਕਾਰੀਆਂ ਹੋਈਆਂ ਨੇ ਤੇ ਫਾਰਮਿੰਗ ਵਾਲਾ ਕੰਮ ਵੀ ਬੜਾ ਮੁਤਾਸਰ ਹੋਇਆ। ਕੀ ਸਮਝਦੇ ਜੋ ਫਾਰਮਾਂ ਤੋਂ ਜਿਹੜੀਆਂ ਮੱਛੀਆਂ ਆਉਂਦੀ ਸੀ ਉਹ ਮਿਕਦਾਰ ਘੱਟ ਨਹੀਂ ਗਈ? ਹੁਣ ਇਹ ਨਿਜ਼ਾਮ ਕੁਦਰਤ ਹੈ, ਅੱਲਾਹ ਪਾਕ ਦਾ ਨਿਜ਼ਾਮ ਹੈ, ਉਹ ਬਿਹਤਰ ਜਾਣਦਾ। ਔਰ ਬਲਕਿ ਮੈਂ ਤਾਂ ਇਹ ਕਹਾਂਗਾ ਕਿ ਕੰਪੀਟੀਸ਼ਨ ਨਾ ਜ਼ਿਆਦਾ ਹੈਗਾ ਇੱਥੇ ਇਸ ਵਕਤ ਕਿ ਰੇਟ ਵੀ ਬੜੇ ਜਿਹੜੇ ਕੰਟਰੋਲ 'ਚ ਨੇ। ਸਰ ਉਸ ਕੰਮ ਤੋਂ ਬਾਅਦ ਰੇਟ ਵਧਣੇ ਨਹੀਂ ਚਾਹੀਦੇ ਸਨ, ਵਧੇ ਨਹੀਂ ਰੇਟ? ਸਰ ਬਿਲਕੁਲ ਰੇਟ ਵਧਣੇ ਚਾਹੀਦੇ ਨੇ ਜੋ ਐਕਸੈਸ ਕੀਤਾ ਜਾ ਰਿਹਾ। ਮਗਰ ਹੋਇਆ ਹੈ ਕਿ ਉਹਦੇ ਆਲਟਰਨੇਟਿਵ ਜਿਹੜਾ ਇੱਕ ਬਾਰਡਰ ਬੰਦ ਹੋ ਗਿਆ ਅਫਗਾਨਿਸਤਾਨ ਦਾ, ਜਿੰਨੀ ਸਾਡੀ ਉਹਦੇ ਮੱਛੀ ਜਾ ਰਹੀ ਸੀ ਉਹ ਸਾਰੀ ਰੁਕ ਗਈ। ਸਾਡੀ ਮਤਲਬ ਖੇਪ ਪੂਰੀ ਹੋ ਗਈ, ਜ਼ਿਆਦਾ ਹੋ ਗਿਆ। ਸਰ ਇੱਕ ਹੋਰ ਆਵਾਮ ਦਾ ਸਵਾਲ ਹੀ ਤੁਹਾਡੇ ਕੋਲ ਮੈਂ ਕਰਨ ਲੱਗਾ ਕਿ ਅਗਰ ਇੱਕ ਕਿਸੇ ਆਮ ਬੰਦੇ ਨੇ ਵੇਖਣਾ ਹੋਵੇ ਕਿ ਕਿਹੜੀ ਮੱਛੀ ਫਾਰਮੀ ਹੈ ਤੇ ਕਿਹੜੀ ਦਰਿਆਈ ਹੈ, ਉਹ ਫਰਕ ਕਿਵੇਂ ਕਰ ਸਕਦਾ? ਸਰ ਉਹਦੇ ਵਾਸਤੇ ਬਹੁਤ ਮੁਸ਼ਕਿਲ ਹੈ। ਉਹਦੀ ਵਜ੍ਹਾ ਹੈ ਕਿ ਉਹਦੀ ਜਿਹੜੀ ਸ਼ੇਪ ਹੈ ਸੇਮ ਹੈ। ਮੈਂ 50+ ਹੋ ਗਏ ਨੇ ਮੈਨੂੰ ਇਸ ਸਪੀਡ ਦੇ ਨਾਲ, ਤੇ ਅਸੀਂ ਤਾਂ ਇੱਕ ਚੀਜ਼ ਦੇਖ ਕੇ ਸਾਨੂੰ ਪਤਾ ਲੱਗ ਜਾਂਦਾ। ਮਗਰ ਆਮ ਆਦਮੀ ਵਾਸਤੇ ਇਹਨੂੰ ਐਕਸੈਸ ਕਰਨਾ ਬਹੁਤ ਮੁਸ਼ਕਿਲ ਹੈ। ਮਗਰ ਉਹਦੇ ਵਾਸਤੇ ਅਸੀਂ ਆਪਣੇ ਤਮਾਮ ਦੁਕਾਨਦਾਰਾਂ ਨੂੰ ਗੁਜ਼ਾਰਿਸ਼ ਕਰਨੇ ਆ ਕਿ ਇਹ ਕੋਈ ਕਿਸੇ ਮਾਮਲੇ ਦੇ ਵਿੱਚ ਨਾ ਗਲਤ ਬਿਆਨੀ ਨਾ ਕਰੋ। ਦੇਖੋ ਅੱਜ ਝੂਠ ਦੇ ਨਾਲ ਰਿਜ਼ਕ ਕਮਾਉਣਾ ਕੋਈ ਫਾਇਦਾ ਨਹੀਂ ਉਹਦਾ। ਮਤਲਬ ਇੱਥੇ ਗਾਹਕ ਦੱਸ ਹੀ ਰਹੇ ਹੁੰਦੇ ਨੇ ਕਿ ਇਹ ਫਾਰਮੀ ਹੈ, ਇਹ ਦਰਿਆਈ ਹੈ, ਦੁਕਾਨਦਾਰ ਦੱਸਦੇ ਨੇ ਗਾਹਕਾਂ? ਜੀ ਬਿਲਕੁਲ ਦੱਸਦੇ ਨੇ, ਕਿਉਂਕਿ 90% ਜਿਹੜੀ ਉਹ ਫਾਰਮੀ ਮਛਲੀ ਚ 10% ਜਿਹੜੀ ਉਹ ਤੁਹਾਡੀ ਹੈਗੀ ਹੈ ਆਰਗੈਨਿਕ। ਅਕਸਰ ਲੋਕ ਜਾਂਦੇ ਨੇ ਕਿਸੇ ਦਰਿਆਈ ਕਿਨਾਰੇ ਤੇ ਬੈਠ ਗਏ ਜੀ, ਉੱਥੇ ਉਹ ਲੋਕ ਅਕਸਰ ਕਹਿੰਦੇ ਨੇ ਜੀ ਅਸੀਂ ਦਰਿਆਈ ਮੱਛੀ ਖਵਾ ਰਹੇ ਹਾਂ, ਉਹ ਵਾਕਈ ਦਰਿਆਈ ਹੁੰਦੀ? ਸੱਚੀ ਗੱਲ ਹੈ ਕਿ ਜਨਾਬ ਜਿੰਨੇ ਦਰਿਆ ਤੇ ਬੈਠੇ ਨੇ ਮੱਛੀ ਇੱਥੋਂ ਲੈ ਕੇ ਜਾਂਦੇ ਨੇ। ਅੱਛਾ, ਉਹ ਤੁਹਾਡੇ ਕੋਲ ਹੀ ਜਾ ਰਹੀ ਹੈ? ਇੱਥੋਂ ਜਾ ਰਹੀ ਹੁੰਦੀ ਹੈ, ਕਿਉਂਕਿ ਇੱਕ ਹੁੰਦਾ ਨਾ ਜਿੱਥੇ ਬੰਦਾ ਬੈਠਾ ਹੁੰਦਾ ਤੇ ਆਦਮੀ ਜਿਹਨੀ ਤੌਰ 'ਤੇ ਹੁੰਦੇ ਲੈ ਵੀ ਦਰਿਆ 'ਤੇ ਬੈਠੇ ਤੇ ਇੱਥੋਂ ਕੱਢ ਕੇ ਤੁਹਾਨੂੰ ਫੜਾਏਗਾ, ਐਸਾ ਮੁਮਕਿਨ ਨਹੀਂ ਹੈ। ਕਿਉਂਕਿ ਉਹਦਾ ਵੈਸੇ ਜਿਹੜਾ ਤਕਰੀਬਨ 200 ਫੁੱਟ ਦਾ ਜਿਹੜਾ ਏਰੀਆ ਹੈ ਨਾ ਉਹਦਾ ਅਪ ਐਂਡ ਡਾਊਨ ਬ੍ਰਿਜ ਦਾ, ਉਹ ਕੰਟਰੋਲ ਹੁੰਦਾ ਹੈ ਫਿਸ਼ਰੀ ਦਾ। ਉੱਥੇ ਸੇਲ ਹੁੰਦਾ ਨਾ, ਉਹਦੀ ਕੈਚਿੰਗ ਹੁੰਦੀ ਹੈ, ਉਹ ਆਪਣੇ ਤੌਰ 'ਤੇ ਉਹਦੀ ਕੈਚਿੰਗ ਕਰਵਾਉਂਦੇ ਨੇ ਔਰ ਉਹ ਆਪਣੇ ਡਿਸਟਰੀਬਿਊਟ ਕਰਦੇ ਨੇ ਆਪਣੇ ਸਟਾਫ ਜਿਹੜੇ। ਠੀਕ ਹੋ ਗਿਆ ਸਰ। हाँ जी भाईजान, मछली खरीदन आए सी तुसी इत्थे? मछली खरीदना या काम करदे हो अपना कोई मछली लगे? नहीं मछली खरीदना है। शौकीन हो मछली दे? हाँ जी मछली दे शौकीन ते और अच्छा रेट वगैरह ठीक ने इत्थे मछली दे? रेट तो ठीक है ना मेरे ख्याल ना है ये तो। अच्छा, छोटी ते मछली केड़ी मछली पसंद केड़ी लेके केड़ी जा रहे हो? लैके ते ਅਸੀਂ ਕਾਲਾ ਰਹੂ ਜਾ ਰਹੇ ਨੇ। ਇਹ ਕਾਲਾ ਰੋਹ ਚ ਕਹਿਦੀ ਐਸੀ ਕੁਆਲਿਟੀ ਯਾਰ ਬੰਦਾ ਹੀ ਚਾਹੁੰਦਾ ਵੀ ਕਾਲਾ ਰੋਹ ਖਾਣੀ ਹੈ ਅਸੀਂ। ਕਾਲਾ ਰਹੂ ਦੇ ਨਾਲ ਇੱਕ ਕੰਡਾ ਘੱਟ ਹੁੰਦਾ ਹੈ ਇਹਦੇ ਚ। ਅੱਛਾ, ਕੋਈ ਸਿਹਤ ਵਾਸਤੇ ਵੀ ਫਾਇਦੇਮੰਦ ਹੁੰਦੀ ਹੈ? ਸਿਹਤ ਵਾਸਤੇ ਫਾਇਦੇਮੰਦ ਹੀ ਹੁੰਦਾ, ਕੋਈ ਖੂਨ ਪਤਲਾ ਹੁੰਦਾ। ਇਹਦੇ ਭਾਈ ਨੇ ਬਹੁਤ ਜ਼ਿਆਦਾ ਫਾਇਦੇ ਹੈਗੇ ਮਛਲੀ ਦੇ। ਅੱਛਾ, ਸ਼ੌਕੀਨ ਹੋ ਤੁਸੀਂ ਮਛਲੀ? ਬਹੁਤ ਜ਼ਿਆਦਾ, ਅਸੀਂ ਫੜਦੇ ਵੀ ਹੈਗੇ ਆ, ਬਹੁਤ ਸ਼ੌਕੀਨ ਹੈਗੇ ਸੀ।
ਇਹ ਮਾਹੌਲ ਠੀਕ ਲੱਗਿਆ ਤੁਹਾਨੂੰ ਇਹ ਹਾਂਜੀ ਨਵਾਂ ਬਹੁਤ ਸਾਰਾ? ਜ਼ਿਆਦਾ ਸ਼ਹਿਰ ਨਾਲੋਂ ਇੱਧਰ ਬਿਹਤਰ ਹੈਗਾ ਮੰਡੀ ਜਿਹੜੀ ਇੱਧਰ ਆ ਗਈ ਹੈ ਕਿਉਂਕਿ ਇੱਥੇ ਉਹਨਾਂ ਰਸ਼ ਵੀ ਨਹੀਂ ਹੈ ਹਾਂਜੀ। ਔਰ ਜਗ੍ਹਾ ਵੀ ਖੁੱਲੀ ਹੈ ਬਹੁਤ ਬਿਹਤਰੀਨ ਹੈ ਆਸਤਾ ਆਸਤਾ ਸੈਟਿੰਗ ਹੋ ਰਹੀ ਹੈ ਮਜ਼ੀਦ ਹੋਰ ਸਾਫ ਸੁਥਰੀ ਵੀ ਲੱਗ ਰਹੀ ਹਾਂਜੀ ਬਹੁਤ ਸਾਫ ਸੁਥਰੀ ਜਿਸ ਤਰ੍ਹਾਂ ਦੀ ਮਰਜ਼ੀ ਲਵੋ ਤੁਸੀਂ ਹਰ ਕਿਸਮ ਦੀ ਮਛਲੀ ਤੁਹਾਨੂੰ ਮਿਲੇਗੀ ਹਰ ਇਲਾਕੇ ਦੀ ਹਰ ਸ਼ਹਿਰ ਦੀ ਮਿਲੇਗੀ ਤੁਹਾਨੂੰ ਇੱਥੇ ਕੁਝ ਲੋਕ ਮਸਾਲੇ ਜ਼ਿਆਦਾ ਪਾਉਂਦੇ ਨੇ ਕਿਉਂਕਿ ਮਛਲੀ ਦਾ ਟੇਸਟ ਪਿੱਛੇ ਨਹੀਂ ਰਹਿ ਨਾ ਜਾਂਦਾ ਪਿੱਛੇ ਰਹਿ ਜਾਂਦਾ ਮਸਾਲੇ ਵਗੈਰਾ ਇੰਨੇ ਜ਼ਿਆਦਾ ਨਾ ਪਾਓ ਉਹਨਾਂ ਕੀ ਪਾਓ ਮਸਾਲਾ ਕਿ ਜਿੰਨਾ ਕੁ ਮਛਲੀ 'ਚ ਪੈਂਦਾ ਹੈਗਾ ਹੈ। अस्सलाम वालेकुम हाँ जी भाईजान ਇਹ ਕਿਹੜੀ ਮਛਲੀ ਹੈ ਜੀ ਵਾਹ 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 ਅੱਛਾ ਇਹਦਾ ਫਾਇਦਾ ਕੀ ਇਹਦੇ ਚ ਕੰਡਾ ਵੱਡਾ ਹੋਏਗਾ ਜਾਂ ਘੱਟ ਹੋਏਗਾ ਜ਼ੈਕਟ ਟੇਸਟ ਹੋਦਾ ਵਿੱਚ ਛੋਟੇ ਕੰਡੇ ਘੱਟ ਹੋਣਗੇ ਇਹਦੇ ਚ ਛੋਟੇ ਕੰਡੇ ਘੰਟ ਹੋਣ ਹੁਣ ਬੰਦਾ ਕੋਈ ਆਵੇ ਉਹਨੂੰ ਛੋਟੇ ਵਾਲੀ ਰੋਹ ਲੈਣੀ ਚਾਹੀਦੀ ਕਿ ਵੱਡੀ ਉਹ ਤੇ ਹੁਣ ਮੁਸਲ ਆਪਣੇ ਕਿਸੇ ਨੇ ਪਹੁੰਚ ਦੇ ਮੁਤਾਬਕ ਲਾਣਾ ਫਾਰਮ ਵਾਲੀ ਮੱਛੀ ਪੀਸ 600 ਰੁਪਏ ਕਿਲੋ ਵੀ ਹੈ 550 ਵੀ ਹੈ ਇਹ ਫਾਰਮ ਵਾਲੀ ਹੈ ਇਹ ਦਰਿਆ ਦੀ ਹੈਗੀ 1150 ਰੁਪਏ ਕਿਲੋ ਇਹ ਪਛਾਣ ਕਿਵੇਂ ਹੁੰਦੀ ਜੀ ਇਹ ਦਰਿਆ ਦੀ ਸਾਡਾ ਵੱਡਾ ਜਿਹੜਾ ਦਾਣਾ ਫਾਰਮ 'ਚ ਨਹੀਂ ਤਿਆਰ ਹੁੰਦਾ ਅੱਛਾ ਹਾਂਜੀ 5-6 ਕਿਲੋ ਇਹ ਕਨਫਰਮ ਦਰਿਆਈ ਮਛਲੀ ਹੈ ਇਹ ਵੀ ਦਰਿਆ ਦੀ ਮੱਛੀ ਇਹ 2200 ਰੁਪਏ ਕਿਲੋ ਅੱਛਾ ਹੋਰ ਕਿਹੜੀ ਕਿਹੜੀ ਮਛਲੀ ਜੀ ਮੱਛੀ ਤੁਹਾਡੇ ਸਾਡੇ ਕੋਲ ਬੜੀਆਂ ਸਾਰੀਆਂ ਵੈਰਾਈਟੀਆਂ ਹੈਗੀਆਂ ਸਾਨੂੰ ਦਿਖਾਈ ਦਿਓ ਕਿਹੜੀ ਕਿਹੜੀ ਮਛਲੀ ਸਰ ਥੈਲਾ ਰਹੂ ਹੈ ਇਹ ਕਿਹੜੀ ਸੀ ਅੱਛਾ ਥੈਲਾ ਰਹੂ ਉਹ ਪਿਓਰ ਰਹੂ ਹੈਗਾ ਠੀਕ ਹੋ ਗਿਆ ਜੀ ਠੀਕ ਇਸ ਤੋਂ ਇਲਾਵਾ ਸਰ ਦਾ ਹੈਗਾ ਜਿਹਦੇ ਕੰਡਾ ਮੋਟਾ ਨਿਕਲੇ ਉਹ ਜਿਹੜੀ ਅੱਗੇ ਪਈ ਹੋਈ ਹੈ ਇਹ ਕਿਹੜੀ ਹੈ ਜੀ ਮਲੀ ਅੱਛਾ ਇਹ ਕੀ ਰੇਟ ਹੈ ਜੀ ਇਹਦਾ ਇਹਦਾ ਰੇਟ ਹੈਗਾ 1000 ਰੁਪਏ ਕਿਲੋ ਅੱਛਾ ਇਹਨਾਂ ਸਭ ਤੋਂ ਅੱਛੀ ਮੱਛੀ ਕਿਹੜੀ ਹੈ 100 ਹੀ ਹੈਗੀ ਹੈ ਸੋਲ ਮੱਛੀ 100 ਤੋਂ ਅੱਛੀ ਕੋਈ ਮੱਛੀ ਨਹੀਂ ਹੈਗੀ ਕੀ ਫਰਕ ਕੀ ਹੈ ਇਹਦੇ ਚ ਕੀ ਕੁਆਲਿਟੀ ਇਹਦਾ ਕੁਆਲਿਟੀ ਫਿੰਗਰ ਫਿਸ਼ ਬਣਦੀ ਹੈ ਬਗੈਰ ਕੰਡੇ ਤੋਂ ਅੱਛਾ ਇਹਦਾ ਜ਼ਾਇਕਾ ਇਹ ਟੇਸਟ ਇਹ ਵੀ ਫਾਰਮੀ ਹੈ ਨਹੀਂ ਦਰਿਆ ਦੀ ਮੱਛੀ ਅੱਛਾ ਦਰਿਆ ਦੀ ਮੱਛਲੀ ਹਾਂਜੀ ਵੈਸੇ ਤਾਂ ਆਪਾਂ ਦੇਖਦੇ ਹਾਂ ਲਾਹੌਰ ਚੋਂ ਜਿਹੜੇ ਨਵੇਂ ਮੰਮੀ ਡੈਡੀ ਮੱਛੀ ਖਾ ਰਹੇ ਨੇ ਫਿੰਗਰ ਫਿਸ਼ ਫਿੰਗਰ ਫਿਸ਼ ਬਾਹਰੋਂ ਆਉਂਦੀ ਹੈ ਉਹ ਡੱਬੇ ਅੱਛਾ ਵਾਲੀ ਉਹਦਾ ਟੇਸਟ ਤੇ ਇਹਦਾ ਟੇਸਟ ਉਹਦਾ ਤਾਂ ਢੇਰ ਸਾਰਾ ਫਰਕ ਉਹਦਾ ਕਿਹੜਾ ਫਰਕ ਹੋਏਗਾ ਉਹ ਤਾਂ ਬਰੈਲਰ ਤੇ ਉਹ ਦੂਸਰਾ ਹਿਸਾਬ ਹੋ ਗਿਆ ਨਾ ਬਰਾਲਰ ਨਾਲ ਭਿਆੜੀ ਹੈ ਤੇ ਮੱਛੀ ਹੋਏ ਖਾ ਕੇ ਅੱਛਾ ਇਹ ਕਿਹੜੀ ਮੱਛਲੀ ਹੈ ਜੀ ਇਧਰ ਆਓ ਸਭ ਤੋਂ ਮੱਛੀ ਬਹੁਤ ਵਧੀਆ ਮੱਛੀ ਹੈਗੀ ਹੈ ਇਹ ਸੰਘਾੜਾ ਮੱਛੀ ਸੰਗਾੜਾ ਮੱਛਲੀ ਹਾਂਜੀ ਇਹਦਾ ਜ਼ਾਇਕਾ ਟੇਸਟ ਬਹੁਤ ਵਧੀਆ ਹੈਗਾ 100 ਨਾਲ ਵੀ ਅੱਛਾ ਹੈਗਾ ਟੇਸਟ ਅੱਛਾ ਇਹ ਕੀ ਹਿਸਾਬ ਰੇਟ ਕੀ ਹੈ ਇਹਦਾ ਇਹ 2000 ਰੁਪਏ ਕਿਲੋ ਸਭ ਤੋਂ ਮਹਿੰਗੀ ਮੱਛਲੀ ਕਿਹੜੀ ਤੁਹਾਡੇ ਮੱਛੀ ਇਹੋ ਹੀ ਮਹਿੰਗੀ 100 ਤੇ ਸੰਘਾੜੀ ਮਹਿੰਗੀ ਤੋਂ ਘੱਟ ਕੰਡੇ ਵਾਲੀ ਮੱਛੀ ਕਿਹੜੀ ਹੈ ਜੀ ਇਹ ਫੌਜੀ ਫੱਗਾ ਫੌਜੀ ਫੱਗਾ ਅੱਛਾ ਇਹਦੇ ਚ ਕਿੰਨਾ ਕੁ ਗੁੰਡਾ ਕੰਡਾ ਕੰਡਾ ਕੋਈ ਨਹੀਂ ਦੇ ਹੁੰਦਾ ਸੈਂਟਰ ਚ ਹੱਡੀ ਹੁੰਦੀ ਬਸ ਇਹ ਫੌਜੀ ਤਾਂ ਫਿਰ ਸਾਰਿਆਂ ਨੂੰ ਪਸੰਦ ਆਉਂਦੀ ਹਾਂਜੀ ਹੋਣੀ ਮੈਂ ਕਹਿੰਦਾ ਬੜਾ ਲੋਕ ਫੌਜ ਨਾਲ ਵੈਸੇ ਹੀ ਮੁਹੱਬਤ ਕਰਦੇ ਨੇ ਹਾਂਜੀ ਮੁਹੱਬਤ ਕੀ ਬੋਨਸ ਬਣਦਾ ਬੜਾ ਵਧੀਆ ਅੱਛਾ ਇਹਦੀ ਬਿਰਿਆਨੀ ਬਣਾਓ ਪਾਓ ਤਲੋ ਟਿੱਕੇ ਲਾਓ ਅੱਛਾ ਤੇ ਬਹੁਤ ਉਹ ਵਧੀਆ ਕੰਮ। ਬੰਗਾਲੀ ਜਿਹੜੀ ਖਾਂਦੇ ਨੇ ਉਹ ਹਾਂਜੀ ਮੱਛੀ ਨਹੀਂ ਉਹ ਮੱਛੀ ਨਹੀਂ ਚੰਗੀ ਅੱਛੀ ਮੱਛੀ ਉਹ ਤੇ ਨਿੱਕੀ ਨਹੀਂ ਖਾਂਦੇ ਬੰਗਾਲੀ ਅੱਛਾ ਛੋਟੀ ਕੰਡੇ ਵਾਲੀ ਖਾਂਦੇ ਇਹ ਕੰਡੇ ਤੋਂ ਬਗੈਰ ਅੱਛਾ ਜੀ ਹੋਰ ਕਿਹੜੀ ਕਿਸਮ ਹੈ ਜੀ ਇਹ ਚੱਕਰ ਮਰਾਖੀ ਮੱਛੀ ਹੈਗੀ ਹੈ ਵੀ ਦਰਿਆ ਦੀ ਹੈ। ਕਿਹੜੀ ਮੱਛੀ ਹੈ ਜੀ ਮਰਾਖੀ ਮਰਾਖੀ ਹਾਂਜੀ ਦਰਿਆ ਦੀ ਮੱਛੀ ਅੱਛਾ ਇਹ ਤੁਹਾਡੇ ਕੋਲ ਸਾਰੀਆਂ ਹੀ ਦਰਿਆਈ ਨੇ ਹਰ ਚੀਜ਼ ਮੱਛੀ ਸਾਰੀ ਦਰਿਆ ਹੀ ਹੈ ਸਰ ਫਾਰਮਿੰਗ ਮੱਛੀ ਨਹੀਂ ਹੁੰਦੀ ਤੁਹਾਡੇ ਕੋਲ ਆਪੇ ਦਾ ਰੋਜ਼ ਛੋਟੇ ਅੱਛਾ ਇਹ ਪਰੀ ਮੱਛੀ ਹੈਗੀ ਹੈ ਪਰੀ ਇਹਦਾ ਉਤਲੇ ਹਿੱਸੇ ਦਾ ਕੀਮਾ ਬਣਦਾ ਅੱਛਾ ਸਰਨਾ ਸਾਰ ਬਿਰਿਆਨੀ ਬਣਾਓ ਤਲੋ ਪਕਾਓ ਬੜਾ ਵਧੀਆ ਕੰਮ ਹੈ ਵਾਹ ਵਾਹ ਸਰ ਤੁਸੀਂ ਤਾਂ ਕਿੰਨੇ ਸਾਲ ਹੋ ਗਏ ਨੇ ਤੁਹਾਨੂੰ ਇਸ ਫੀਲਡ 'ਚ ਉਹ ਹੋ ਗਿਆ 30 ਸਾਲ ਇਹ ਫੀਲਡ 'ਚ ਤੁਸੀਂ ਤਾਂ ਫਿਰ ਮਾਸਟਰ ਹੋ ਗਏ ਹੋ ਇਹਨਾਂ ਸਾਰਾ ਹਰ ਮਾਸਟਰ ਕੀ ਸਾਡੇ ਕੋਲ ਹਰ ਵੈਰਾਈਟੀ ਹੈਗੀ ਹੈ ਕੁਝ ਨਹੀਂ 15-16 ਵੈਰਾਈਟੀ ਸਾਡੇ ਕੋਲ ਇਸ time। ਤੁਸੀਂ ਤਾਂ ਵੇਖਦੇ ਹੀ ਪਛਾਣ ਜਾਂਦੇ ਹੋਵੋਗੇ ਇਹ ਦਰਿਆਈ ਹੈ ਹਰ ਤੇ ਇਹ ਚੀਜ਼ ਵਧੀਆ ਦੂਸਰੀ ਮੱਛੀ ਆਈ ਹੋਈ ਹੈ ਫਾਰਮੀ ਹੋਰ ਦੱਸੋ ਹੁਣ ਹੋਰ ਕਿੰਨੀਆਂ ਕਰ ਸਜਾ ਦੇਖੋ ਇਹ ਬਸ਼ੂਆ ਹੈਗਾ ਇਹ ਵੀ ਦਰਿਆ ਦੀ ਮੱਛੀ ਹੈ। ਇਹਦੀ ਕੀ ਕੁਆਲਿਟੀ ਹੈ ਜੀ ਇਹਦੇ 'ਚ ਕੰਡਾ ਕੋਈ ਨਹੀਂ ਹੈਗਾ ਤਾਂ ਪੂਰਾ ਪੀਸ ਫਰਾਈ ਹੋਇਆ ਦਾ ਜ਼ਾਇਕਾ ਟੇਸਟ ਬਹੁਤ ਵਧੀਆ ਨਹੀਂ ਇਹਦੇ 'ਚ ਇੱਕ ਵੱਡਾ ਕੰਡਾ ਹੁੰਦਾ ਜਾਂ ਹੈ ਹੀ ਨਹੀਂ ਹੈ ਇਹ ਕੰਗੀ ਹੈਗੀ ਹੈ ਬਸ ਇੱਕ ਛੋਟੀ ਅੱਛਾ। ਬਰੀਕ ਕੰਡਾ ਕੋਈ ਨਹੀਂ ਦੇ ਇਹ ਦੇਸੀ ਖੱਗੇ ਆ ਇਹ ਸ਼ੋਰ ਵੇਲੇ ਪੱਕਦੇ ਆ ਉਹ ਛੋਟੇ ਪਾਵੇ ਨਹੀਂ ਪੱਕਦੇ ਅਸਲਾਂ ਪੱਕੇ ਦਾ ਕੋਈ ਮੈਂ ਗਾਹਕ ਕਹਿੰਦਾ ਤੁਹਾਡੇ ਕੋਲ ਆ ਮੱਛੀ- ਜਾਏ ਸਹੀ ਤੁਸੀਂ ਉਹਨੂੰ ਖਾਲੀ ਹੱਥ ਨਹੀਂ ਤੋਰੋਗੇ ਖਾਲੀ ਹੱਥ ਗੱਲ ਤੋਂ ਨਾ ਕਿ ਵੈਰਾਈਟੀ ਸਾਰੀ ਤੁਹਾਡੇ ਕੋਲ ਪੂਰੀ ਅੱਛਾ ਆ ਖਾਲੀ ਹੱਥ ਕਰਨ ਜਾਇਜ਼ ਇੱਕ ਉਹ ਵੀ ਪਈ ਹੈ ਉਹ ਉਹ ਮੈਨੂੰ ਥੋੜੀ ਚਿੜਾ ਜਿਹੀ ਮੁਖਤਲਿਫ ਲੱਗ ਰਹੀ ਹੈ ਜੀ ਇਹ ਚਿੜਾ ਹੈਗਾ ਚਿੜਾ ਮੱਛੀ ਹੈ ਬਹੁਤ ਵਧੀਆ ਹੈਗੀ ਹੈ ਵੀ ਇਹਦਾ ਜ਼ਾਇਕਾ ਟੇਸਟ ਬਹੁਤ ਵਧੀਆ ਗ੍ਰਿਲ ਕਰੋ ਇਹਨੂੰ ਅੱਛਾ ਫਰਾਈ ਕਰੋ ਬਹੁਤ ਵਧੀਆ ਹੈਗਾ ਸਰ ਅਸੀਂ ਦੇਖਨੇ ਆ ਕਿ ਲੋਕ ਇਹ ਕਹਿੰਦੇ ਨੇ ਜਿਹੜੇ ਸ਼ੌਕੀਨ ਨੇ ਮੱਛੀ ਖਾਣ ਦੇ ਉਹ ਕਹਿੰਦੇ ਨੇ ਯਾਰ ਜਿਹੜੇ ਮਸਾਲੇ ਪਾ ਦਿੰਦੇ ਨੇ ਨਾ ਮੱਛੀ 'ਚ ਜ਼ਿਆਦਾ ਉਹ ਟੇਸਟ ਮਸਾਲੇ ਦਾ ਜ਼ਿਆਦਾ ਆਉਂਦਾ ਹਰ ਮਸਾਲੇ ਦਾ ਨਾ ਮੱਛੀ ਦਾ ਟੇਸਟ ਅਲੱਗ ਹਰ ਕਿਸਮ ਦਾ ਲੈ ਮਲੀ ਦਾ ਆਪਣਾ ਟੇਸਟ ਆ ਸੰਘਾੜੀ ਦਾ ਵੱਖਰੇ ਸੌਲ ਦਾ ਵੱਖਰੇ ਹਾਂਜੀ ਹਲਕਾ ਜਿਹਾ ਮਸਾਲਾ ਟੇਸਟ ਮਸਾਲਾ ਸਾਡੇ ਕੋਲ ਮੌਜੂਦ ਹੈ ਕਸੂਰੀ ਮਸਾਲਾ ਬੜਾ ਵਧੀਆ ਬਿਲਕੁਲ ਵਾਹ